ਜਦੋਂ ਕਿਸੇ ਕੰਪਨੀ ਦੀ ਬੋਰਡ ਦੀ ਮੀਟਿੰਗ ਹੁੰਦੀ ਹੈ ਤਾਂ ਕਦੀ ਕੋਈ EMPLOYE ਉੱਠ ਕੇ ਕਹਿੰਦਾ ਵੀ ਮੈਂ ਵੀ CEO ਬਣਨਾ। ਸਪੇਸ ਬਾਦਲ ਦਲ ਨੇ ਚੀਮੇ ਵਰਗਿਆਂ ਨੂੰ, ਮੇਸ਼ਿੰਦਰ ਨੂੰ, ਬੰਟੀ ਰਮਾਣੇ ਉਹਨਾਂ ਨੂੰ ਦਿੱਤੀ ਹੋਈ ਆ। ਕੋਈ ਉਹਨਾਂ ਨੂੰ ਉਹਨਾਂ ਦੇ ਪਿੰਡ ਦਾ ਕੋਈ ਸਪੋਰਟਸ ਕਲੱਬ ਵੀ ਉਹ ਪੋਜੀਸ਼ਨ ਨਾ ਦੇ। ਤਾਂ ਅਸੀਂ ਉਹਨੂੰ ਪੁੱਛਿਆ ਵੀ ਕੀ ਇਹ ਮੈਟਰ ਸੋਲਵ ਹੋ ਜਾਏਗਾ, ਤੇ ਉਹ ਕਹਿੰਦਾ ਸੀ ਜਿਵੇਂ ਤੁਹਾਡੇ ਸਿਸਟਮ ਦਾ ਬਾਬਾ ਰਾਮਰੀ, ਮੈਂ ਸਿੱਖਾਂ ਦੇ ਸਿਸਟਮ ਦਾ ਬਾਬਾ ਮੈਂ। ਉਹ ਝੋਟੇ ਨੂੰ ਚਿੰਬੜੀਆਂ ਹੋਈਆਂ ਉਹ ਜੂਆਂ ਨੇ, ਜਿਨ੍ਹਾਂ ਨੂੰ ਇਹ ਫਿਕਰ ਆ ਵੀ ਜੇ ਝੋਟਾ ਮਰ ਗਿਆ ਤੇ ਜੂਆਂ ਦਾ ਬਣੂਗਾ ਕੀ। ਪੋਸਟਾਂ ਨਿੱਜੀ ਤੌਰ ਤੇ ਪਾਈਆਂ ਜਾ ਰਹੀਆਂ ਸੀ, ਫੋਟੋਜ਼ ਪਾ ਰਹੇ ਸੀ ਸੁਖਬੀਰ ਬਾਦਲ ਦੇ ਨਾਲ, ਤੇ ਉੱਤੇ ਲਿਖ ਕੀ ਰਹੇ ਸੀ ਕਿ ਬੰਦਾ ਬਹੁਤ ਵਧੀਆ ਪਰ ਸਲਾਹਕਾਰ ਮਾੜੇ ਟੱਕਰ ਗਏ ਨੇ। ਉਹ ਕਾਹਦਾ ਲੀਡਰ ਜਿਸ ਨੂੰ ਇੰਨਾ ਹੀ ਨਾ ਭਣਕ ਲੱਗੇ ਵੀ ਮੇਰੇ ਆਲੇ ਦੁਆਲੇ ਦਾ ਸਰਕਲ ਜਿਹੜਾ ਉਹੀ ਮੈਨੂੰ ਜੋਕਾਂ ਵਾਂਗ ਖਾ ਰਿਹਾ ਹੈ। 5 ਮੈਂਬਰੀ ਕਮੇਟੀ ਦੀ ਪੋਜੀਸ਼ਨ ਕਿਸਾਨ ਅੰਦੋਲਨ ਦੇ ਕਿਸਾਨ ਆਗੂਆਂ ਵਰਗੀ ਹੈ। ਦਿਸ ਜ਼ਰੂਰ ਰਹੇ ਨੇ ਲੀਡਰ ਦੇ ਤੌਰ ਤੇ, ਪਰ ਫੈਸਲਾ ਕੌਣ? ਅਕਾਲੀ ਦਲ ਉਹ ਹੋਊਗਾ ਜਿਹਨੂੰ ਪੰਥ ਵੈਲੀਡੇਸ਼ਨ ਦਊਗਾ, ਜਿਹਨੂੰ ਪੰਥ ਰੈਕਗਨਾਈਜ਼ਡ ਕਰੂਗਾ। ਕਿ ਹਰਿਆਣੇ ਦੇ ਲੋਕ ਚਟਾਲੇ ਨੂੰ ਨਫ਼ਰਤ ਕਰਦੇ ਸੀ, ਕਿ ਦੇਸ਼ ਦੇ ਲੋਕ ਰਾਹੁਲ ਗਾਂਧੀ ਨੂੰ ਨਾਕਾਬਲ ਤਾਂ ਮੰਨਦੇ ਹੋਣਗੇ ਪਰ ਨਫ਼ਰਤ ਨਹੀਂ ਸੀ ਕਰਦੇ। ਸੁਖਬੀਰ ਨੂੰ ਨਫ਼ਰਤ ਕਰਦੇ ਨੇ ਪੰਜਾਬ ਦੇ। ਇਹ ਉਹ ਸਮਝ ਲਵੇ, ਨਫ਼ਰਤ ਦੀ ਕੋਈ ਭਰਪਾਈ ਨਹੀਂ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅੱਜ 12 ਤਰੀਕ ਸੀ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਇਕੱਠ ਹੁੰਦਾ ਹੈ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਉਹੀ ਹੁੰਦਾ ਜੋ ਕੁਝ ਦਿਨਾਂ ਤੋਂ ਸੋਚਿਆ ਜਾ ਰਿਹਾ ਸੀ ਕਿ ਇਹੀ ਹੋਣਾ, ਇਹ ਵਿਅਕਤੀ ਦੀ ਹੀ ਨਿਯੁਕਤੀ ਹੋਣੀ ਹੈ। ਪਰ ਉਹ ਸਭ ਦੇ ਉੱਪਰ ਭਾਈ ਸੁਖਦੇਵ ਸਿੰਘ ਫਗਵਾੜਾ ਹੋਣਾ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਅੱਜ ਫਗਵਾੜੇ ਦੇ ਵਿੱਚ ਹੀ ਸੇਮ ਦਿਨ ਇਕੱਠ ਰੱਖਿਆ ਗਿਆ ਸੀ। ਉਸ ਦਾ ਕੀ ਮੰਤਵ ਸੀ ਤੇ ਕੀ ਕੁਝ ਗੱਲਾਂ ਹੋਈਆਂ ਨੇ, ਉਹਨਾਂ ਨੂੰ ਚਾਨਣਾ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮਾਗਮ ਦੇ ਉੱਪਰ ਚਾਨਣਾ ਪਾ ਦਿਓ। ਇਹ ਜ਼ਰੂਰ ਦੱਸਿਓ ਕਿ ਕੀ ਕੁਝ ਵਿਚਾਰ ਵਟਾਂਦਰਾ ਹੋਇਆ ਹੈ, ਕਿਵੇਂ ਅੱਗੇ ਲਿਜਾਣ ਦੀ, ਕਿਵੇਂ ਜਿਹੜੀਆਂ ਦੁਵਿਧਾਵਾਂ ਦੇ ਵਿੱਚ ਹੈ ਆਪਾਂ ਉਹਨਾਂ ਚੋਂ ਨਿਕਲਣ ਦੀ ਗੱਲਬਾਤ ਹੋਈ ਹੈ। ਉਹ ਦੇਖੋ, ਇੱਕ ਸਾਡੀ ਸ਼ੰਕਾ ਸੀ ਜਿਹੜੀ ਅਸੀਂ ਚਾਹੁੰਦੇ ਸੀ ਕਿ 5 ਮੈਂਬਰੀ ਕਮੇਟੀ ਦੇ ਨੁਮਾਇੰਦੇ ਪੰਥਕ ਜਥੇਬੰਦੀਆਂ ਦੇ ਦੂਰ ਕਰਨ, ਕਿਉਂਕਿ ਹਾਲੇ ਤੱਕ 5 ਮੈਂਬਰੀ ਕਮੇਟੀ ਦੀ ਜਿਹੜੀ ਅਪਰੋਚ ਰਹੀ ਹੈ ਉਹ ਰੁੱਸੇ ਹੋਏ, ਨਿਰਾਸ਼ ਹੋਏ ਅਕਾਲੀ ਦਲ ਦੇ ਵਰਕਰਾਂ ਦੇ ਦਾਇਰੇ ਤੱਕ ਰਹੀ ਹੈ। ਇਹ ਉਹਨਾਂ ਤੋਂ ਬਣਾ ਦਿੱਤਾ ਗਿਆ, ਉਹਨਾਂ ਦੀ ਦੇਖ। ਬਿਲਕੁਲ ਬਿਲਕੁਲ, ਉਹ ਦੇਖ ਇਹੋ ਜੀ ਬਣ ਗਈ, ਜਾਂ ਇਹ ਕਹਿ ਲਈਏ ਵੀ ਤੁਹਾਡੀ ਪਹਿਲੀ ਅਪਰੋਚ ਉਹਦੇ ਨਾਲ ਹੀ ਹੁੰਦੀ ਹੈ ਜਿਹੜੇ ਵਰਕਰਾਂ ਨਾਲ ਤੁਸੀਂ ਇੰਨੇ ਸਾਲ ਕੰਮ ਕੀਤਾ ਹੁੰਦਾ। ਤਾਂ ਉਹ ਕੁਦਰਤੀ ਵੀ ਹੈ ਕਿ ਪੰਥਕ ਧਿਰਾਂ ਦੇ ਨਾਲ ਅਕਾਲੀ ਲੀਡਰਸ਼ਿਪ ਦਾ ਪਿਛਲੇ 10 ਸਾਲ ਤੋਂ 36 ਦਾ ਅੰਕੜਾ ਰਿਹਾ, ਪਰ ਵਰਕਰਾਂ ਨਾਲ ਸੰਪਰਕ ਨਹੀਂ ਟੁੱਟਦਾ ਹੁੰਦਾ। ਸੋ ਪਹਿਲੀ ਜਿਹੜੀ ਇਨੀਸ਼ੀਅਲ ਉਹ ਤੋੜ ਸਕਦੇ ਸੀ, ਜਿਹਨੂੰ ਸੌਖਿਆ ਤੋੜ ਸਕਦੇ ਸੀ, ਉਹ ਵਰਕਰ ਹੀ ਸੀ। ਪਰ ਕੀ ਇਸ ਭਰਤੀ ਕਮੇਟੀ ਦਾ ਜਦੋਂ 1 ਮਹੀਨਾ ਬੀਤਣ ਤੇ ਆ ਗਿਆ ਕਿ ਇਹਦਾ ਮਕਸਦ ਕੇਵਲ ਵਰਕਰਾਂ ਨੂੰ ਮਨਾ ਕੇ ਨਾਲ ਤੋਰਨਾ ਸੀ? ਇਹ ਵਰਕਰ ਤਾਂ 2017 ਚ ਵੀ ਨਾਲ ਸੀ, ਫਿਰ ਨਿਘਾਰਵਾਲ ਕਿਉਂ ਸੀ? ਕਿਉਂਕਿ ਪੰਥ ਨਾਲ ਨਹੀਂ ਸੀ ਖੜਾ, ਵੋਟਰ ਨਾਲ ਨਹੀਂ ਸੀ, ਜਿਹੜਾ ਤੁਹਾਡਾ ਬੇਸ ਸੀ ਉਹ ਆਧਾਰ ਤੁਹਾਡੇ ਕੋਲ ਟੁੱਟ ਗਿਆ ਸੀ। ਸੋ ਉੱਥੇ ਅਸੀਂ ਇਹ ਚਾਹੁੰਦੇ ਸੀ ਵੀ ਹੁਣ ਅਗਲੀ ਪਲਾਂਘ ਜਿਹੜੀ ਆ 5 ਮੈਂਬਰੀ ਕਮੇਟੀ ਪੁੱਟੇ, ਵਰਕਰਾਂ ਦੇ ਦਾਇਰੇ ਤੋਂ ਬਾਹਰ ਆ ਕੇ। ਦੇਖੋ, ਵਰਕਰ ਕਈ ਤਰ੍ਹਾਂ ਦੇ ਨਾਲ ਨੇ। ਵਰਕਰ ਤਾਂ ਇੱਥੋਂ ਤੱਕ ਵੀ ਕਈ ਵਾਰੀ ਸੋਚਦਾ ਹੁੰਦਾ, ਕਿਉਂਕਿ ਜਿਹੜਾ ਪਿਛਲੇ 10-15 ਸਾਲ ਚ ਨਵਾਂ ਯੂਥ ਦੇ ਵਿੱਚੋਂ ਵਰਕਰ ਜੁੜਿਆ ਜਾਂ ਸੋਈ ਦੇ ਵਿੱਚੋਂ ਵਰਕਰ ਆਇਆ, ਉਹ ਤਾਂ ਪਾਵਰ ਇੰਜੋਏ ਕਰਨਾ ਚਾਹੁੰਦਾ, ਉਹ ਪਾਵਰ ਦੇ ਨਾਲ ਹੈ। ਤੇ ਉਹ ਜਿਹਨੂੰ ਅਸੀਂ ਵਰਕਰ ਯੂਥ ਦਾ ਕਹਿ ਕੇ ਦਰਸਾਇਆ ਜਾ ਰਿਹਾ, ਦੋ ਬਾਦਲ ਦਲ ਕੋਲ ਤਾਂ ਰਹਿ ਗਏ ਵਪਾਰਕ, ਜਿਹਨੂੰ ਆਪਾਂ ਬਿਜ਼ਨਸ ਪਾਰਟਨਰਸ ਕਹਿ ਦਿੰਦੇ, ਉਹ ਰਹਿ ਜਾਏ। ਹੁਣ ਉਹੀ ਲੀਡਰਸ਼ਿਪ ਦੀ ਲੇਅਰ ਹੈਗੀ ਨਾ, ਜਿਨ੍ਹਾਂ ਦੇ ਬਿਜ਼ਨਸ ਇੰਟਰਸਟ ਵੀ ਉਹਦੇ ਨਾਲ ਸਾਂਝੇ ਨੇ, ਪੋਲੀਟੀਕਲ ਇੰਟਰਸਟ ਵੀ ਸਾਂਝੇ ਨੇ, ਤੇ ਉਹ ਝੋਟੇ ਨੂੰ ਚਿੰਬੜੀਆਂ ਹੋਈਆਂ ਉਹ ਜੂਆਂ ਨੇ, ਜਿਨ੍ਹਾਂ ਨੂੰ ਇਹ ਫਿਕਰ ਆ ਵੀ ਜੇ ਝੋਟਾ ਮਰ ਗਿਆ ਤੇ ਜੂਆਂ ਦਾ ਬਣੂਗਾ ਕੀ। ਸੋ ਉਹ ਉਹਨੂੰ ਬਚਾ ਰਹੇ ਨੇ। ਸੁਖਬੀਰ ਨੂੰ ਇਹ ਜਿਤਾਇਆ ਜਾ ਰਿਹਾ ਅਸੀਂ ਤੈਨੂੰ ਬਚਾ ਰਹੇ ਨੇ, ਪਰ ਅਸਲ 'ਚ ਉਹ ਆਪਣੀ ਪੋਲੀਟੀਕਲ ਹੋਂਦ ਬਚਾ ਰਹੇ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ। ਕਈਆਂ ਦੀ ਤਾਂ ਇੰਨੀ ਕ੍ਰੈਡੀਬਿਲਿਟੀ ਘੱਟ ਹੈ ਵੀ ਜੇ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਅਪਰੋਚ ਕਰਨ ਤਾਂ ਕੋਈ ਪੋਲੀਟੀਕਲ ਪਾਰਟੀ ਉਹਨਾਂ ਨੂੰ ਲਏ ਵੀ ਨਾ। ਜਿਵੇਂ ਬੰਟੀ ਰਮਾਣਾ ਜਾਂ ਮਨਤਾਰ ਬਰਾੜ ਕੀ ਲੀਡਰਸ਼ਿਪ ਉਹਦੇ ਨਾਲ ਹੈ, ਜਾਂ ਈਵਨ ਸੁੱਚਾ ਸਿੰਘ ਲੰਗਾ, ਉਹਨੂੰ ਕੌਣ ਲੈਣਾ ਚਾਹੂਗਾ ਆਪਣੀ ਪਾਰਟੀ? ਮੈਂ ਇਸੇ ਵਿੱਚ ਗੱਲ ਸੋਚ ਰਿਹਾ ਸੀ ਜਦੋਂ ਇਹ ਸਾਰਾ ਪ੍ਰਤੀਕਰਮ ਚੱਲ ਰਿਹਾ ਸੀ, ਮੇਰੇ ਦਿਮਾਗ 'ਚ ਇਹ ਥਾਟ ਆ ਰਿਹਾ ਸੀ ਕਿ ਜਿਹੜੇ ਵਿਅਕਤੀ ਸਲਾਹਕਾਰ ਨੇ, ਮੁੱਖ ਤੌਰ ਤੇ ਜੇਕਰ ਮੈਂ ਮੇਸ਼ਿੰਦਰ ਸਿੰਘ ਹੋਣਾ ਦੀ ਗੱਲ ਕਰ ਲਵਾਂ, ਚੀਮੇ ਹੋਣਾ ਦੀ ਗੱਲ ਕਰ ਲਵਾਂ, ਉਹਨਾਂ ਦੀ ਕ੍ਰੈਡੀਬਿਲਿਟੀ ਕੀ ਹੈ? ਕਿੰਨੀ ਵਾਰ ਜਿੱਤੇ ਨੇ ਉਹ, ਕਿੰਨੀ ਵਾਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ? ਜਿਹੜੀਆਂ ਆਪਣੀਆਂ ਇਲੈਕਸ਼ਨਾਂ ਨਹੀਂ ਮੈਨੇਜ ਕਰ ਸਕੇ, ਉਹ ਪੰਥ ਦੀ ਪਾਰਟੀ ਨੂੰ ਮੈਨੇਜ ਕਰ ਰਹੇ ਨੇ। ਇਸ ਤੇ ਕੀ ਸੋਚਦੇ ਹੋ? ਦੇਖੋ, ਐਕਚੁਅਲੀ ਕੀ ਆ ਵੀ ਜਿਹੜੀ ਸਪੇਸ ਬਾਦਲ ਦਲ ਨੇ ਚੀਮੇ ਵਰਗਿਆਂ ਨੂੰ, ਮੇਸ਼ਿੰਦਰ ਨੂੰ, ਬੰਟੀ ਰਮਾਣੇ ਉਹਨਾਂ ਨੂੰ ਦਿੱਤੀ ਹੋਈ ਆ, ਕੋਈ ਉਹਨਾਂ ਨੂੰ ਉਹਨਾਂ ਦੇ ਪਿੰਡ ਦਾ ਕੋਈ ਸਪੋਰਟਸ ਕਲੱਬ ਵੀ ਉਹ ਪੋਜੀਸ਼ਨ ਨਾ ਦੇ, ਤਾਂ ਅਸਲ 'ਚ ਤਾਂ ਆਪਣੀ ਉਹ ਪੋਜੀਸ਼ਨ ਬਚਾ ਰਹੇ, ਕਿਉਂਕਿ ਹੋਰ ਕਿਸੇ ਨੇ ਉਹਨਾਂ ਨੂੰ ਇੰਨੀ ਸਪੇਸ ਹੀ ਨਹੀਂ ਦੇਣੀ। ਮਤਲਬ ਅੱਜ ਉਹ ਕਿਸੇ ਪੋਲੀਟੀਕਲ ਪਾਰਟੀ 'ਚ ਜਾਣਾ ਚਾਹਣ ਤੇ ਸ਼ਾਇਦ ਕੋਈ ਵਰਕਰ ਦੇ ਤੌਰ ਤੇ ਵੀ ਉਹਨਾਂ ਨੂੰ ਮੈਂਬਰ ਦੇ ਤੌਰ ਤੇ ਵੀ ਨਾ ਲਵੇ ਨਾ, ਕਿਉਂਕਿ ਉਹ ਇੰਨੇ ਬਦਨਾਮ ਨੇ ਔਰ ਐਡੇ ਪ੍ਰੋਵੋਕੇਟਿਵ ਸਟੇਟਮੈਂਟਸ ਦਿੰਦੇ ਨੇ। ਕਈ ਵਾਰ ਤਾਂ ਸਾਨੂੰ ਲੱਗਦਾ ਹੁੰਦਾ ਵੀ ਇਹਨਾਂ ਦੀਆਂ ਪ੍ਰੋਵੋਕੇਟਿਵ ਸਟੇਟਮੈਂਟਸ ਕਰਕੇ ਸੁਖਬੀਰ ਬਾਦਲ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ। ਮਤਲਬ ਐਂ ਲੱਗਦਾ ਹੁੰਦਾ ਵੀ ਜਿਵੇਂ ਇਹਨਾਂ ਨੇ ਕੋਈ ਸੁਪਾਰੀ ਫੜੀ ਹੁੰਦੀ ਹੈ ਸੁਖਬੀਰ ਬਾਦਲ ਨੂੰ ਫਿਜ਼ੀਕਲੀ ਵੀ ਖਤਮ ਕਰਨ ਦੀ, ਪੋਲੀਟੀਕਲੀ ਵੀ ਖਤਮ ਕਰਨ ਦੀ। ਸੋ ਅਸੀਂ ਮਤਲਬ ਉਹਨਾਂ ਨੂੰ ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਜਦੋਂ ਅਕਾਲ ਤਖਤ ਨੇ ਮੋਹਰ ਲਾਤੀ ਵੀ ਉਹ ਨੈਤਿਕ ਆਧਾਰ ਗਵਾ ਚੁੱਕੇ ਨੇ, ਤੇ ਫਿਰ ਉਹਨਾਂ ਨੂੰ ਡਿਸਕਸ ਕੀ ਕਰਨਾ? ਸਵਾਲ ਇਹ ਖੜ ਗਿਆ ਵੀ ਜੇ ਉਹ ਨਹੀਂ ਤੇ ਫਿਰ ਕੌਣ?
ਤੇ ਕੀ ਉਹ ਜਿਨ੍ਹਾਂ ਨੂੰ ਚੁੱਲ੍ਹਾ ਸਮੇਟਣ ਦਾ ਹੁਕਮ ਹੋਇਆ ਸੀ ਕਿ ਉਹ ਚੁੱਲ੍ਹਾ ਦੁਬਾਰਾ ਬਾਲ ਲਿਆ ਜਾਵੇ? ਉਹ ਵੀ ਪੋਸੀਬਲ ਨਹੀਂ ਹੈ। ਠੀਕ ਹੈ, ਸੋ ਬਹੁਤ ਮਾੜੇ ਦਾ ਅਲਟਰਨੇਟ ਘੱਟ ਮਾੜਾ ਨਹੀਂ ਹੁੰਦਾ। ਜੀ ਠੀਕ ਹੈ, ਮਾੜੇ ਦਾ ਅਲਟਰਨੇਟ ਚੰਗਾ ਹੀ ਹੋਣਾ। ਸੋ ਉਹ ਚੰਗੇ ਦੇ ਲਈ ਜਿਹੜਾ ਅਸੀਂ ਚਾਹੁੰਦੇ ਸੀ ਵੀ ਉਹਨਾਂ ਨੂੰ ਪੰਥਕ ਵੈਲੀਡੇਸ਼ਨ ਮਿਲੇ। ਅਸੀਂ ਕੁਝ ਸ਼ਰਤਾਂ ਤਹਿਤ ਵੀ ਤੁਹਾਡੀ ਜਿਹੜੀ ਕਮਿਟਮੈਂਟ ਹੈ, ਤੁਹਾਡਾ ਮੁੱਖ ਤਖਤ ਵੱਲ ਨੂੰ ਹੋਏਗਾ ਤੇ ਪਿੱਠ ਦਿੱਲੀ ਵੱਲ ਨੂੰ ਹੋਏਗੀ, ਇਹ ਸਾਡੀ ਪਹਿਲੀ ਸ਼ਰਤ ਹੈ। ਦੂਸਰੀ ਗੱਲ ਇਹ ਹੈ ਵੀ ਕੀ ਤੁਸੀਂ ਉਹੀ ਨਕਾਰੀ ਹੋਈ ਲੀਡਰਸ਼ਿਪ ਨੂੰ, ਚਾਹੇ ਉਹ ਸੈਕੰਡ ਜਾਂ ਥਰਡ ਲੇਅਰ ਦੀ ਸੀ, ਕਿ ਉਹਨੂੰ ਫਸਟ ਲੇਅਰ ਦੀ ਲਿਆਉਣ ਦੀ ਲੜਾਈ ਲੜ ਰਹੇ ਹੋ, ਭਾਵ ਧੜੇ ਦੀ ਲੜਾਈ ਲੜ ਰਹੇ ਹੋ, ਤਾਂ ਫਿਰ ਸਾਡਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ। ਇਹ ਤੁਹਾਡਾ ਇੰਟਰਨਲ ਮੈਟਰ ਹੈ, ਤੁਹਾਡੀ ਪਰਸਨਲ ਪੋਲੀਟੀਕਲ ਹੋਣ ਦਾ ਮਸਲਾ, ਤੁਸੀਂ ਆਪ ਸੁਲਝਾਓ। ਤੇ ਜੇ ਤੁਸੀਂ ਪੰਥ ਲਈ ਕੁਝ ਕਰਨਾ ਚਾਹੁੰਦੇ ਹੋ, ਪੰਥਕ ਸਿਆਸਤ ਦਾ ਉਭਾਰ ਚਾਹੁੰਦੇ ਹੋ, ਤਾਂ ਉਹ ਜਿਹੜੇ 15 ਸਾਲ ਤੋਂ ਅਸਲ ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਨੇ, ਉਹ ਪੰਥਕ ਧਿਰਾਂ ਜਿਹੜੀਆਂ ਬਰਗਾੜੀ ਤੋਂ ਸ਼ੁਰੂ ਹੋਈਆਂ, ਅਕਾਲੀਆਂ ਨਾਲ ਵੀ ਲੜਦੀਆਂ ਰਹੀਆਂ, ਕਾਂਗਰਸੀਆਂ ਨਾਲ ਵੀ ਲੜਦੀਆਂ ਰਹੀਆਂ, ਅੱਜ ਝਾੜੂ ਨਾਲ ਵੀ ਲੜ ਰਹੀਆਂ ਨੇ, ਉਹ ਭਾਜਪਾ ਨਾਲ ਵੀ ਲੜ ਰਹੀਆਂ ਨੇ ਬੰਦੀ ਸਿੰਘਾਂ ਦੀ ਲੜਾਈ ਦੇ ਤੌਰ ਤੇ, ਉਹ ਪੰਥਕ ਧਿਰਾਂ ਦੀ ਸਪੇਸ ਕਿੱਥੇ ਹੈ ਫਿਰ? ਜੇ ਤੁਹਾਡੇ ਕੋਲ ਵੀ ਸਪੇਸ ਨਹੀਂ ਤੇ ਫਿਰ ਇਹਦਾ ਮਤਲਬ ਤੁਹਾਡੇ ਕੋਲ ਵੀ ਕੇਵਲ ਉਹੋ ਜਿਹਾ ਹੀ ਨਾਰਾ ਹੈ, ਮਤਲਬ ਜਿਹੜਾ ਸਿਰਫ ਵਰਗਲਾਉਣ ਲਈ ਜਾਂ ਇੱਕ ਟੈਂਪਰੇਰੀ ਫੇਸ ਹੋਊਗਾ। ਇਹੋ ਜਿਹੇ ਉਭਾਰ ਤੇ ਪੰਥ ਦੇ ਵਿੱਚ ਕਈ ਆਏ ਤੇ ਕਈ ਗਏ, ਉਹ ਸਮੁੰਦਰ 'ਚ ਉੱਠੀਆਂ ਲਹਿਰਾਂ ਵਰਗੇ ਹੁੰਦੇ ਨੇ, ਪਰ ਉਹ ਸਕਿੰਟਾਂ ਦੇ ਵਿੱਚ ਹੀ ਫਿਰ ਸਮੁੰਦਰ ਦੇ ਵਿੱਚ ਸਮਾ ਵੀ ਜਾਂਦੇ। ਜੀ, ਵੈਸੇ ਤੁਸੀਂ ਇਸ ਗੱਲ ਦਾ ਜਵਾਬ ਦੇ ਚੁੱਕੇ ਹੋ, ਪਰ ਫਿਰ ਵੀ ਮੈਂ ਗੱਲ ਐਡ ਔਨ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਨਾ ਸੋਸ਼ਲ ਮੀਡੀਆ ਤੇ ਇਹ ਗੱਲ ਪ੍ਰਚਾਰੀ ਜਾ ਰਹੀ ਹੈ, ਮੈਂ ਕਈ ਲੋਕਾਂ ਦੇ ਵੱਲੋਂ ਪੋਸਟਾਂ ਨਿੱਜੀ ਤੌਰ ਤੇ ਪਾਈਆਂ ਜਾ ਰਹੀਆਂ ਸੀ, ਫੋਟੋਜ਼ ਪਾ ਰਹੇ ਸੀ ਸੁਖਬੀਰ ਬਾਦਲ ਦੇ ਨਾਲ, ਤੇ ਉੱਤੇ ਲਿਖ ਕੀ ਰਹੇ ਸੀ ਕਿ ਬੰਦਾ ਬਹੁਤ ਵਧੀਆ ਪਰ ਸਲਾਹਕਾਰ ਮਾੜੇ ਟੱਕਰ ਗਏ ਨੇ। ਇਸ ਤੇ ਕੀ ਟਿੱਪਣੀ ਕਰਦੇ ਹੋ ਵੀ ਉਹ ਕਾਹਦਾ ਲੀਡਰ ਜਿਸ ਨੂੰ ਇੰਨਾ ਹੀ ਨਾ ਭਣਕ ਲੱਗੇ ਵੀ ਮੇਰੇ ਆਲੇ ਦੁਆਲੇ ਦਾ ਸਰਕਲ ਜਿਹੜਾ ਉਹੀ ਮੈਨੂੰ ਜੋਕਾਂ ਵਾਂਗ ਖਾ ਰਿਹਾ ਹੈ? ਇਹ ਤੁਹਾਨੂੰ ਲੱਗਦਾ ਕਿ ਇਸ ਗੱਲ 'ਚ ਕੀ ਤਰਕ ਹੈ? ਦੇਖੋ, ਤੁਹਾਡਾ ਜਿਹੋ ਜਿਹਾ ਔਰਾ ਹੁੰਦਾ ਨਾ, ਤੁਹਾਡਾ ਜਿਹੋ ਜਿਹਾ ਸੁਭਾਅ ਹੋਊਗਾ, ਤੁਹਾਡੇ ਦੋਸਤ ਵੀ ਹੋ ਜਾਣਗੇ। ਤੁਹਾਡਾ ਔਰਾ ਤੁਹਾਡਾ ਸਰਕਲ ਕ੍ਰੀਏਟ ਕਰਦਾ ਆਸ-ਪਾਸ। ਠੀਕ ਹੈ, ਅਸੀਂ ਪੰਥਕ ਧਿਰਾਂ 'ਚ ਕੰਮ ਕਰਦੇ ਹਾਂ, ਅਸੀਂ ਹਾਲਾਂਕਿ ਪੋਲੀਟੀਕਲ ਮੂਵ ਹੈ ਸਾਡੀ ਇਹ ਪਹਿਲੀ, ਪਰ ਤੁਸੀਂ ਸਟੇਜ ਤੋਂ ਅੰਦਾਜ਼ਾ ਲਾ ਲਓ ਵੀ ਸ਼ਖਸੀਅਤਾਂ ਕੌਣ ਆਈਆਂ। ਬਾਬਾ ਸਰਬਜੋਤ ਸਿੰਘ ਬੇਦੀ ਜੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਸਪੁੱਤਰ, ਬੀਬੀ ਸਤਵੰਤ ਕੌਰ ਜੀ, ਗੁਰਪ੍ਰਤਾਪ ਸਿੰਘ ਵਡਾਲਾ, ਗਿਆਨੀ ਹਰਪ੍ਰੀਤ ਸਿੰਘ। ਔਰਾ ਹੁੰਦਾ ਨਾ ਤੁਹਾਡਾ, ਤੇ ਜੇ ਸਾਡਾ ਔਰਾ ਹੋ ਜਾ ਹੁੰਦਾ, ਇੱਥੇ ਚੰਦੂ ਮਾਜਰਾ ਸਾਹਿਬ ਬੈਠੇ ਹੁੰਦੇ ਹਨਾ, ਜਾਂ ਮਲੂਕਾ ਬੈਠਾ ਹੁੰਦਾ, ਜਾਂ ਕੋਈ ਇਹੋ ਜਿਹਾ ਲੀਡਰ ਬੈਠਾ ਹੁੰਦਾ ਨਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ, ਜੇ ਸੁਖਬੀਰ ਦੇ ਆਲੇ ਦੁਆਲੇ ਜਿਹੋ ਜਿਹੀ ਜੁੰਡਲੀ ਆ, ਉਹਦਾ ਔਰੇ ਕਰਕੇ ਆ, ਉਹ ਜਿਵੇਂ ਸੋਚਦਾ ਹੈ, ਤੇ ਬਿਲਕੁਲ ਉਹਦਾ ਜਿਹੜਾ ਮਾਈਂਡਸੈਟ ਤੇ ਐਟੀਟਿਊਡ ਅੱਜ ਵੀ ਉਹੀ ਆ ਜੋ ਪ੍ਰਦੀਪ ਕਲੇਰ ਨੇ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਸੀ ਵੀ ਜਦੋਂ ਮੈਂ ਚਿੱਠੀ ਲੈ ਕੇ ਗਿਆ ਰਾਮ ਰਹੀਮ ਦੀ ਸੁਖਬੀਰ ਕੋਲ, ਤਾਂ ਅਸੀਂ ਉਹਨੂੰ ਪੁੱਛਿਆ ਵੀ ਕੀ ਇਹ ਮੈਟਰ ਸੋਲਵ ਹੋ ਜਾਏਗਾ, ਤੇ ਉਹ ਕਹਿੰਦਾ ਸੀ ਜਿਵੇਂ ਤੁਹਾਡੇ ਸਿਸਟਮ ਦਾ ਬਾਬਾ ਰਾਮ ਰਹੀਮ ਹੈ, ਸਿੱਖਾਂ ਦੇ ਸਿਸਟਮ ਦਾ ਬਾਬਾ ਮੈਂ। ਉਹਦਾ ਮਾਈਂਡਸੈਟ ਅੱਜ ਵੀ ਉੱਥੇ ਖੜਾ, ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਆਪਣੀ ਚੋਣ ਆਪ ਹੀ ਕਰਵਾ ਕੇ ਕੌਮ ਨੂੰ ਚੜਾ ਰਿਹਾ ਵੀ ਤੁਸੀਂ ਕਹਿੰਦੇ ਹੋ ਮੈਨੂੰ ਲੀਡਰ ਨਹੀਂ ਮੰਨਣਾ, ਤੇ ਮੈਂ ਹਰ ਹਾਲ 'ਚ ਆਪਣੇ ਆਪ ਨੂੰ ਤੇ ਆਪਣੀ ਜੁੰਡਲੀ ਨੂੰ ਤੁਹਾਡੇ ਤੇ ਥੋਪ ਕੇ ਰਵਾਂਗਾ, ਤੁਹਾਡੇ ਹੀ ਧਾਰਮਿਕ ਸਥਾਨਾਂ ਤੋਂ ਥੋਪਾਂਗਾ। ਸੋ ਉਹ ਤਾਂ ਬਿਲਕੁਲ ਹੁਣ ਲਲਕਾਰਨ ਤੇ ਆ ਗਿਆ ਸੁਖਬੀਰ ਦਾ। 2 ਤਰੀਕ ਤੋਂ ਬਾਅਦ ਜੋ ਕੁਝ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ, ਜਿਸ ਤਰੀਕੇ ਦੀਆਂ ਵੀ ਪ੍ਰੈਸ ਕਾਨਫਰੰਸਸ ਹੋਈਆਂ, ਜਿਸ ਤਰ੍ਹਾਂ ਦੇ ਵੀ ਉਹਨਾਂ ਦੇ ਵੱਲੋਂ ਐਕਸ਼ਨਸ ਲਏ ਗਏ, ਬੇਸ਼ੱਕ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਾਂ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਦੀ ਤਬਦੀਲੀ ਕਰਨਾ ਹੋਵੇ, ਉਹ ਸਾਰਾ ਕੁਝ ਹੋਇਆ ਤੇ ਅੰਤ ਤੱਕ ਕਰਨਾ ਇਹ ਸੀ ਜੋ ਅੱਜ ਹੋ ਗਿਆ। ਹੁਣ ਅੱਗੇ ਤੁਸੀਂ ਕੀ ਦੇਖਦੇ ਹੋ ਕਿ ਹੁਣ ਇਸ 5 ਮੈਂਬਰੀ ਕਮੇਟੀ ਨੂੰ ਲੈ ਕੇ ਵੀ ਕੋਈ ਫੈਸਲਾ ਕਰਵਾਇਆ ਜਾ ਸਕਦਾ ਹੈ ਆਉਣ ਵਾਲੇ ਸਮੇਂ 'ਚ? ਅਸੀਂ ਇਸ ਗੱਲ ਦੀ ਭਿਣਕ ਨੂੰ ਤੁਸੀਂ ਮੰਨ ਰਹੇ ਹੋ ਵੀ ਸ਼ਾਇਦ ਹੁਣ 1 2 3 4 ਹਫ਼ਤੇ ਦੇ ਵਿੱਚ ਕੋਈ ਇਹੋ ਜੀ ਗੱਲ ਨਿਕਲ ਕੇ ਸਾਹਮਣੇ ਆਊਗੀ ਜਿਹੜੀ ਕਹੂਗੀ 5 ਮੈਂਬਰੀ ਜਿਹੜੀ ਇਹ ਕਮੇਟੀ ਹੈ ਵੀ ਇਹ ਇੱਥੇ ਹੀ ਸਟਾਪ ਹੋ ਜਾਵੇ, ਵੀ ਹੁਣ ਆਪਾਂ ਇੱਕ ਹੋ ਜਾਈਏ? ਮੈਂ ਨਾ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦਵਾਂ, ਹੈ ਤਾਂ ਮੈਂ ਚਾਹੁੰਦਾ ਸੀ ਇਹ ਸਟੇਜ ਤੋਂ 5 ਮੈਂਬਰੀ ਕਮੇਟੀ ਦੇ ਨੁਮਾਇੰਦਿਆਂ ਦੇ ਸਾਹਮਣੇ ਕਹਿਣਾ। 5 ਮੈਂਬਰੀ ਕਮੇਟੀ ਦੀ ਪੋਜੀਸ਼ਨ ਕਿਸਾਨ ਅੰਦੋਲਨ ਦੇ ਕਿਸਾਨ ਆਗੂਆਂ ਵਰਗੀ ਹੈ। ਦਿਸ ਜ਼ਰੂਰ ਰਹੇ ਨੇ ਲੀਡਰ ਦੇ ਤੌਰ ਤੇ, ਪਰ ਫੈਸਲਾ ਕੁਨ ਸਥਿਤੀ ਦੇ ਵਿੱਚ ਨਹੀਂ ਨੇ। ਜੇ ਉਹ ਕਹਿਣ ਕਿ ਉਹ ਆਪਣੀ ਨਿੱਜੀ ਪੋਲਿਟਿਕਸ ਦਾ ਸਮਝੌਤਾ ਤਾਂ ਕਰ ਸਕਦੇ ਆ, ਪਰ ਜਿਹੜਾ ਉਭਾਰ ਉਹਨਾਂ ਨੂੰ ਮਿਲਿਆ, ਜਿਹੜਾ ਰਿਸਪੌਂਸ ਉਹਨਾਂ ਨੂੰ ਮਿਲਿਆ, ਜਿਹੜੇ ਲੋਕ ਉਹਨਾਂ ਨਾਲ ਤੁਰਿਆ, ਉਹਨਾਂ ਦਾ ਸੌਦਾ ਨਹੀਂ ਕੀਤਾ ਜਾ ਸਕਦਾ। ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨ ਲੀਡਰਾਂ ਦੀ ਇਹ ਸਥਿਤੀ ਸੀ ਵੀ ਜੇ ਉਹ ਸ਼ਾਮ ਨੂੰ ਐਲਾਨ ਕਰਦੇ ਨਾ ਵੀ ਸਾਡਾ ਕੇਂਦਰ ਨਾਲ ਸਮਝੌਤਾ ਹੋ ਗਿਆ ਭਾਈ ਚਲੋ ਘਰ ਚਲੀਏ, ਤੇ ਲੋਕਾਂ ਨੇ ਉਹ 31 ਦੇ 31 ਲੀਡਰ ਸਵੇਰੇ ਘਰ ਤੋਰ ਕੇ ਨਵੇਂ 31 ਖੜੇ ਕਰ ਦੇਣੇ ਸੀ ਸਟੇਜ ਤੇ ਉਹਨਾਂ ਨੂੰ ਤਾਕਤ ਦੇ ਦੇਣੀ ਸੀ। ਤੇ 5 ਮੈਂਬਰੀ ਕਮੇਟੀ ਦੀ ਪੋਜੀਸ਼ਨ ਲਗਭਗ ਉਹੀ ਆ, ਜੇ 5 ਭੱਜਣਗੇ ਕੌਮ ਨੇ 15 ਹੋਰ ਖੜੇ ਕਰ ਦੇਣੇ ਆ, ਪਰ ਕੌਮ 10 ਸਾਲ ਤੋਂ ਜਿਹੜੀ ਚਿਣਗ ਬਾਲ ਕੇ ਬੈਠੀ ਆ ਲੀਡਰਸ਼ਿਪ ਤਬਦੀਲੀ ਦੀ, ਉਹ ਤੋਂ ਬਿਨਾਂ ਹੁਣ ਕੋਈ ਅੰਜਾਮ ਕੋਈ ਹੋਰ ਹੋ ਹੀ ਨਹੀਂ ਸਕਦਾ, ਇਹਦਾ ਅੰਤ ਹੀ ਕੋਈ ਨਹੀਂ। ਇਹ ਰਿਐਕਸ਼ਨ ਰਿਜ਼ਲਟ ਦੇ ਨਾਲ ਹੀ ਖਤਮ ਹੋਣਾ, ਉਹ ਰਿਜ਼ਲਟ ਜਿਹੜਾ ਹੈ ਉਹ ਲੀਡਰਸ਼ਿਪ ਤਬਦੀਲੀ ਹੈ। ਅੰਤ ਤੱਕ ਇਹ ਦੱਸ ਦਿਓ, ਹੁਣ ਇਹ ਸਾਰੀ ਭਰਤੀ ਹੋ ਜਾਊਗੀ, ਜਿੰਨੀ ਵੀ ਤੁਸੀਂ ਵੀ ਅੱਜ ਕਾਪੀਆਂ ਲਈਆਂ ਨੇ, ਭਰਤੀ ਕਰੋਗੇ, ਜਦੋਂ ਇਹ ਭਰਤੀ ਮੁਕੰਮਲ ਹੋ ਜਾਊਗੀ, ਅੰਤ ਨੂੰ ਕਿਵੇਂ ਵੇਖਦੇ ਹੋ? ਅੰਤਲਾ ਦਿਨ ਉਸ ਤੋਂ ਬਾਅਦ ਫਿਰ ਕੀ ਪ੍ਰੋਸੈਸ ਹੋਊਗਾ? ਇੱਕ ਤਾਂ ਅਕਾਲੀ ਦਲ ਉਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ, ਪਰ ਇਧਰੋਂ ਫਿਰ ਅਗਲੀ ਕਾਰਵਾਈ ਕੀ ਹੋਊਗੀ?
ਅੰਤ ਚੀਜ਼ ਅਕਾਲੀ ਦਲ ਉਹ ਹੋਊਗਾ ਜਿਹਨੂੰ ਪੰਥ ਵੈਲੀਡੇਸ਼ਨ ਦਊਗਾ, ਜਿਹਨੂੰ ਪੰਥ ਰੈਕਗਨਾਈਜ਼ਡ ਕਰੂਗਾ। ਜਿਸ ਚਰਨਿੰਗ ਦੇ ਵਿੱਚੋਂ ਨਿਕਲ ਕੇ ਇਹ ਧਿਰ ਖੜੀ ਹੋ ਰਹੀ ਹੈ, ਜਿੰਨਾ ਚਿਰ ਇਹ ਅੱਜ ਬਾਦਲ ਦਲ ਦੇ ਕਬਜ਼ੇ ਹੇਠ ਦਫ਼ਤਰ ਤੇ ਸਿੰਬਲ ਦੀ ਲੜਾਈ ਲੜ ਕੇ ਹਾਸਲ ਨਹੀਂ ਕਰ ਜਾਂਦੀ, ਤਦ ਤੱਕ ਇਹ ਪੈਰਲਰ ਅਕਾਲੀ ਦਲ ਵਾਂਗ ਪੰਜਾਬ ਦੀ ਫਿਜ਼ਾ ਦੇ ਵਿੱਚ ਵਿਚਰੂਗੀ। ਇਹ ਇਹਦਾ ਅੰਜਾਮ ਹੈ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਉਹ ਮੈਂ ਵਨ ਲਾਈਨ 'ਚ ਦਿਖਾਣਾ। ਜਦ ਤੱਕ ਸਿੰਬਲ ਜਾਂ ਦਫ਼ਤਰ ਨਹੀਂ ਮਿਲ ਵੀ ਜਾਂਦਾ, ਤਦ ਤੱਕ ਇੰਨੇ ਸਾਧਨ, ਜਦੋਂ ਦੇਖੋ ਲੀਡ ਅਕਾਲੀ ਦਲ ਉਹੀ ਹੈ ਜਿਹਦੇ ਨਾਲ ਪੰਥ ਹੈ, ਜੇ ਪੰਥ ਨੂੰ ਨਾਲ ਰੱਖਣ ਦੇ ਵਿੱਚ ਕਾਮਯਾਬ ਰਹੇ ਤਾਂ ਇੱਥੇ ਉਹ ਵੀ ਜਿੱਤੇ ਨੇ ਜਿਨ੍ਹਾਂ ਦੀ ਦੋ MP, ਜਿਨ੍ਹਾਂ ਦੇ ਕੋਲ ਨਾ ਕੋਈ ਪੋਲੀਟੀਕਲ ਪਾਰਟੀ ਸੀ, ਨਾ ਕੋਈ ਸਿੰਬਲ ਸੀ, ਤੇ 10 ਦਿਨਾਂ ਦੀ ਕੈਂਪੇਨ ਦੇ ਵਿੱਚ 2 MP ਜਿੱਤ ਗਏ ਸੀ। ਸੋ ਇੱਥੋਂ ਇਸ਼ਾਰਾ ਮਾਤਰ ਕਾਫੀ ਹੈ ਵੀ ਜੇ ਜਿੱਤਣਾ ਹੋਇਆ, ਔਰ ਜਿੱਤਣ ਨਾਲੋਂ ਇੰਪੋਰਟੈਂਟ ਹੈ ਅਕਾਲੀ ਦਲ ਨੂੰ ਉਸ ਪੋਜੀਸ਼ਨ ਤੇ ਲੈ ਕੇ ਆਣਾ ਜਿਹੜੀ ਪੋਜੀਸ਼ਨ ਖਿਸਕ ਗਈ ਸੀ। ਸੁਮੇਧ ਸੈਣੀ ਦਾ DGP ਲੱਗਣਾ ਕੋਈ ਆਮ ਵਰਤਾਰਾ ਨਹੀਂ ਹੈ। 30 ਸਾਲਾਂ ਤੋਂ ਜਿਹੜੀ ਅਕਾਲੀ ਦਲ ਦੀ ਪੋਜੀਸ਼ਨ ਸੀ, ਤੁਸੀਂ ਉਹ ਪੋਜੀਸ਼ਨ ਬਦਲ ਦਿੱਤੀ। ਜਦੋਂ ਤੁਸੀਂ ਵਾਪਸ ਉਹਨੂੰ ਅਕਾਲੀ ਦਲ ਨੂੰ ਪੰਥਕ ਪੋਜੀਸ਼ਨ ਤੇ ਵਾਪਸ ਲੈ ਆਓਗੇ, ਅਕਾਲੀ ਮੂਲ, ਅਕਾਲੀ ਵਿਚਾਰਧਾਰਾ, ਅਕਾਲੀ ਕਿਰਦਾਰ ਔਰ ਇਹ ਅਕਾਲੀ ਸਿਆਸਤ ਜਦੋਂ ਤੁਸੀਂ ਆਪਣੇ ਪਲੇਟਫਾਰਮ ਤੇ ਲੈ ਆਓਗੇ, ਪੰਥ ਤੁਹਾਡੇ ਨਾਲ ਖੜ ਜਾਏਗਾ। ਤੇ ਫਿਰ ਇਹੋ ਜਿਹਾ ਅਕਾਲੀ ਦਲ ਤਾਂ ਸੁਰਜੀਤ ਸਿੰਘ ਬਰਨਾਲੇ ਕੋ ਵੀ ਹੁੰਦਾ ਸੀ, ਤੇ ਅੱਜ ਉਹ ਚਾਹ ਕੇ ਵੀ ਆਪਣੇ ਇਲਾਕੇ 'ਚ MC ਨਹੀਂ ਜਿੱਤ ਪਾ ਰਹੇ ਸਰ। ਸੋ ਇਹੋ ਜਿਹੇ ਅਕਾਲੀ ਦਲ ਦੀਆਂ ਪਾਰਟੀਆਂ, ਦਫ਼ਤਰ, ਇਹ ਬਹੁਤ ਛੋਟੀਆਂ ਗੱਲਾਂ ਰਹਿ ਜਾਂਦੀਆਂ। ਅਕਾਲ ਤਖਤ ਦੇ ਕੋਲ ਐਡੀ ਤਾਕਤ ਹੈ, ਪੰਥ ਕੋਲ ਇਹੋ ਜਿਹੀ ਤਾਕਤ ਹੈ, ਜਿੱਡਾ ਕਿ ਧੜਾ ਇਹ ਲਈ ਫਿਰਦੇ ਨੇ, ਇੰਨਾ ਕੁ ਧੜਾ ਤਾਂ ਪੰਥ ਜੇ ਕਰਨ ਤੇ ਆ ਗਿਆ ਤੇ 24 ਘੰਟੇ 'ਚ ਤਿਆਰ ਕਰ ਦੇ। ਇਹ ਅੰਤ 'ਚ ਤੁਸੀਂ ਜਿੱਦਾਂ ਗੱਲ ਕੀਤੀ ਹੈ, ਗੱਲ ਨਾਲ ਗੱਲ ਹੁਣ ਜੁੜ ਗਈ। ਮੈਂ ਚਾਹੁੰਦਾ ਇਹ ਵੀ ਨਾਲ ਹੀ ਸਵਾਲ ਕਰ ਹੀ ਦਈਏ, ਜਿੱਦਾਂ ਤੁਸੀਂ ਅਕਾਲੀ ਮੂਲ ਦੀ ਗੱਲ ਕੀਤੀ ਹੈ। ਇਹ ਅਕਾਲੀ ਮਤਲਬ ਐਥਿਕਸ ਦੀ ਸਾਰੀ ਗੱਲ ਹੁੰਦੀ ਸੀ, ਹੈਨਾ। ਐਥਿਕਸ ਦੇ ਸਿਰ ਤੇ ਇੱਥੇ ਤੱਕ ਪਹੁੰਚੇ, ਤੇ ਅੱਜ ਜੋ ਕੁਝ ਵੀ ਹੋ ਰਿਹਾ ਉਹਦੇ ਵਿੱਚ ਕਿਤੇ ਵੀ ਐਥਿਕਸ ਨਜ਼ਰ ਨਹੀਂ ਆਉਂਦੇ। ਹਾਲ ਐਡਾ ਵੱਡਾ ਇਕੱਠ, ਕੋਈ ਕਹਿਣ ਨੂੰ ਬੰਦਾ ਖੜਾ ਹੋ ਜਾਵੇ ਵੀ ਮੈਂ ਪ੍ਰਧਾਨਗੀ ਲਈ ਖੜਾ ਹੋਣਾ, ਬਰਾਬਰ ਬੇਸ਼ੱਕ ਸੁਖਬੀਰ ਬਾਦਲ ਦੇ ਕੋਈ ਨਹੀਂ ਖੜਾ ਹੋਇਆ। ਪਹਿਲਾਂ ਡੈਲੀਗੇਟ ਆਪ ਚੁਣ ਲਓ, ਬਾਅਦ ਚੋਂ ਡੈਲੀਗੇਟਾਂ ਤੋਂ ਆਪਣੇ ਆਪ ਨੂੰ ਸਥਾਪਿਤ ਕਰਵਾ ਲਓ। ਇਹ ਬੇਸ਼ੱਕ ਉਹ ਕੈਂਪੇਨ ਜਾਂ ਮੈਨੇਜਮੈਂਟ 'ਚ ਬਹੁਤ ਚੰਗੇ ਹੋਣ, ਪਰ ਕੀ ਲੱਗਦਾ ਜਦੋਂ ਇਹ ਐਥਿਕਸ ਦੀ ਦੌੜ ਦੇ ਵਿੱਚ ਇੰਨੇ ਪਿੱਛੇ ਰਹਿ ਗਏ ਨੇ, ਤਾਂ ਕੀ ਸੰਗਤ ਨੂੰ, ਮਾਫੀ ਨਾਲ ਮੈਂ ਸ਼ਬਦ ਵਰਤ ਰਿਹਾ, ਮੂਰਖ ਸਮਝਦੇ ਨੇ ਵੀ ਇਹਨਾਂ ਨੂੰ ਫੇਰ ਇਹ ਚੁਣ ਲੈਣਗੇ? ਇਹ ਜੋ ਜੇ ਬੇਸ਼ੱਕ ਇਹ ਸੀਟ ਤੇ ਬਹਿ ਗਏ ਨੇ, ਇਹ 117 ਹਲਕਿਆਂ 'ਚੋਂ MLA ਆਪਣੇ ਖੜੇ ਉਮੀਦਵਾਰ ਖੜੇ ਕਰਨਗੇ ਤੇ 117 ਨੂੰ ਜਿਤਾ ਦੇਣਗੇ ਵੀ ਭਾਈ ਸੁਖਬੀਰ ਬਾਦਲ ਮਾਫੀ ਮੰਗ ਕੇ ਦੁਬਾਰਾ ਆ ਗਿਆ। ਤੁਹਾਨੂੰ ਕੀ ਲੱਗਦਾ ਕਿ ਐਥੀਕਲੀ ਜਿਹੜੇ ਭੱਜੇ ਨੇ ਉਹਦੇ ਵਿੱਚੋਂ ਹੁਣ ਲੋਕ ਮੂਰਖ ਨੇ ਜਿਹੜਾ ਮੰਨ ਜਾਣਗੇ ਵੀ ਭਾਈ ਠੀਕ ਹੈ ਵਾਪਸ ਆ ਗਏ? ਦੇਖੋ ਉਹ ਤਾਂ ਇਹਨਾਂ ਦਾ ਵਹਿਮ ਹੈ। ਬੇਸਿਕਲੀ ਉਹ ਜਿਹੜੀਆਂ ਐਗਜ਼ਾਮਪਲਸ ਆਪਣੇ ਦਿਮਾਗ ਦੇ ਵਿੱਚ ਮਾਈਂਡਸੈਟ ਬਣਾ ਕੇ ਬੈਠੇ ਨੇ, ਅਖਿਲੇਸ਼ ਯਾਦਵ ਦੀਆਂ, ਚੌਟਾਲਿਆਂ ਦੀਆਂ, ਰਾਹੁਲ ਗਾਂਧੀ ਦੀਆਂ, ਅਕਸਰ ਸੁਖਬੀਰ ਆਪਣੇ ਕਿਚਨ ਕੈਬਨਿਟ ਦੇ ਵਿੱਚ ਐਗਜ਼ਾਮਪਲਸ ਦਿੰਦਾ ਜੀ। ਪਰ ਮੈਨੂੰ ਇਹ ਪੁੱਛੋ ਵੀ ਕੀ ਯੂਪੀ ਦੇ ਲੋਕ ਅਖਿਲੇਸ਼ ਯਾਦਵ ਨੂੰ ਨਫ਼ਰਤ ਕਰਦੇ ਸੀ? ਕੀ ਹਰਿਆਣੇ ਦੇ ਲੋਕ ਚੌਟਾਲਿਆਂ ਨੂੰ ਨਫ਼ਰਤ ਕਰਦੇ ਸੀ? ਕਿ ਦੇਸ਼ ਦੇ ਲੋਕ ਰਾਹੁਲ ਗਾਂਧੀ ਨੂੰ ਨਾਕਾਬਲ ਤਾਂ ਮੰਨਦੇ ਹੋਣਗੇ ਪਰ ਨਫ਼ਰਤ ਨਹੀਂ ਸੀ ਕਰਦੇ। ਸੁਖਬੀਰ ਨੂੰ ਨਫ਼ਰਤ ਕਰਦੇ ਨੇ ਪੰਜਾਬ ਦੇ ਲੋਕ, ਇਹ ਉਹ ਸਮਝ ਲਵੇ। ਨਫ਼ਰਤ ਦੀ ਕੋਈ ਭਰਪਾਈ ਨਹੀਂ ਹੁੰਦੀ। ਦੂਸਰੀ ਗੱਲ, ਜਿਹੜੀ ਗੱਲ ਸੀ ਦਾਅਵੇ ਦੀ, ਪ੍ਰਧਾਨਗੀ ਦੀ, ਜਦੋਂ ਕਿਸੇ ਕੰਪਨੀ ਦੀ ਬੋਰਡ ਦੀ ਮੀਟਿੰਗ ਹੁੰਦੀ ਹੈ ਤਾਂ ਕਦੀ ਕੋਈ EMPLOYE ਉੱਠ ਕੇ ਕਹਿੰਦਾ ਵੀ ਮੈਂ ਵੀ CEO ਬਣਨਾ। ਦਿਮਾਗ ਦੇ ਵਿੱਚ ਬਿਠਾਇਆ ਗਿਆ ਜਿਹੜਾ ਲਾਣਾ ਉਹ ਲਈ ਫਿਰਦੇ ਨੇ, ਉਹ ਆਪਣੇ ਆਪ ਨੂੰ ਬਾਦਲ ਪ੍ਰਾਈਵੇਟ ਲਿਮਟਿਡ ਫਰਮ ਦੇ ਵਿੱਚ ਆਪਣੇ ਆਪ ਨੂੰ ਐਜ਼ EMPLOYE ਤੋਂ ਵੱਧ ਕਦੀ ਦੇਖਦੇ ਹੀ ਨਹੀਂ। ਔਰ ਹਾਂ, ਉਹਨਾਂ ਦੀ ਇਹ ਦੌੜ ਹੁੰਦੀ ਹੈ ਵੀ ਮੈਂ ਵੱਧ ਤੋਂ ਵੱਧ ਚਾਪਲੂਸੀ ਕਰਕੇ ਬੌਸ ਦੀ ਨਿਗਾਹ 'ਚ ਆ ਜਾ, ਤਾਂ ਕਿ ਮੈਨੂੰ ਮੇਰੀ ਤਨਖਾਹ 'ਚ ਵਾਧਾ ਵੀ ਮਿਲ ਜਾਏ, ਮੈਨੂੰ ਪ੍ਰਮੋਸ਼ਨ ਵੀ ਮਿਲ ਜਾਏ ਤੇ ਮੈਨੂੰ ਕੰਮ ਵੀ ਘੱਟ ਕਰਨਾ ਪਵੇ। ਸੋ ਉਹਦੇ ਕੋਲ ਉਸੇ ਤਰ੍ਹਾਂ ਦੀ ਚਾਪਲੂਸ ਕਰਮਚਾਰੀਆਂ ਦੀ ਫੌਜ ਬਣ ਕੇ ਰਹਿ ਗਈ ਹੈ। ਇਹ ਪ੍ਰਾਈਵੇਟ ਲਿਮਟਿਡ ਫਰਮ ਜਿਹੜੀ ਉਹਨੇ ਬਣਾ ਲਈ ਹੈ, ਇਹਦੇ ਕੋਲੋਂ ਸਿਰਫ ਹੁਣ ਅਕਾਲੀ ਦਲ ਨਾਮ ਵਾਪਸ ਲੈਣਾ ਰਹਿ ਗਿਆ, ਬਾਕੀ ਪਿੱਛੇ ਕੁਝ ਨਹੀਂ ਬਚਿਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।